जग्गी वासुदेवा ਦੀ ਸੰਸਥਾ ਹੈ, ਇਸ ਨੇ ਕਿਹਾ ਕਿ ਜੀ ਅਸੀਂ ਜਿਹੜੀ ਹੈ ਇੰਡੀਅਨ ਆਰਮਡ ਫੋਰਸਿਸ ਨੇ ਜਿਹੜਾ ਆਪਰੇਸ਼ਨ ਸੰਦੂਰ ਦੇ ਵਿੱਚ ਬਹਾਦਰੀ ਵਾਲਾ ਰੋਲ ਅਦਾ ਕੀਤਾ, ਪਾਕਿਸਤਾਨ ਨੂੰ ਸਬਕ ਸਿਖਾਇਆ। ਅਸੀਂ ਉਹਨਾਂ ਦੀਆਂ ਤਿੰਨੋਂ ਹੀ ਜਿਹੜੀਆਂ ਮੇਜਰ ਆਪਰੇਸ਼ਨਲ ਕਮਾਂਡਸ ਨੇ, ਵੈਸਟਰਨ 에ਅਰ ਕਮਾਂਡ, ਇੰਡੀਅਨ ਆਰਮੀ ਸਾਊਦਰਨ ਕਮਾਂਡ ਤੇ ਇੰਡੀਅਨ ਨੇਵੀਜ਼ ਵੈਸਟਰਨ ਨੇਵਲ ਕਮਾਂਡ, ਉਹਨਾਂ ਨੂੰ ਅਸੀਂ ਅਵਾਰਡ ਦੇਣਾ ਚਾਹੁੰਦੇ ਹਾਂ। ਹੁਣ ਫੰਕਸ਼ਨ ਪ੍ਰਾਈਵੇਟ ਹੈ, ਕ੍ਰਿਮੀਨਲ ਕਿਸਮ ਦਾ ਬੰਦਾ ਕਰ ਰਿਹਾ, ਡਿਫੈਂਸ ਮਿਨਿਸਟਰ ਉੱਥੇ ਆਇਆ ਹੈ ਔਰ ਇਹ ਜਿਹੜੇ ਇਹਨਾਂ ਤਿੰਨੋਂ ਹੀ ਫੋਰਸਿਸ ਦੇ ਸੀਨੀਅਰ ਆਫੀਸਰਸ ਔਰ ਦੂਸਰੇ ਜਿਹੜੇ ਨੇ ਉਹ ਯੂਨੀਫਾਰਮ ਦੇ ਵਿੱਚ ਉੱਥੇ ਪਹੁੰਚ ਜਾਂਦੇ ਨੇ। ਫੌਜ ਨੂੰ ਤਾਂ ਹੁਣ ਪ੍ਰਾਈਵੇਟ ਬਾਂਦਰ ਬਣਾਤਾ ਹੈ। ਮੋਗੇ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣੀ ਰੈਲੀ ਕੀਤੀ ਔਰ ਉਸ ਰੈਲੀ ਨੂੰ ਪੰਜਾਬ ਦਾ ਡੀਜੀਪੀ ਡਾਇਰੈਕਟਰ ਜਨਰਲ ਪੁਲਿਸ ਵੀ ਐਡਰੈਸ ਕਰ ਰਿਹਾ ਤੇ ਪੰਜਾਬ ਦਾ ਚੀਫ ਸੈਕਟਰੀ ਵੀ। यानी कोई सिविल एडमिनिस्ट्रेशन और प्राइवेट पॉलिटिकल पार्टियां दे विच कोई फर्क नहीं रह गया। इस बदलती दुनिया विच तुसी पीछे ना रह जाओ। हर घटना जो तुहाडी जिंदगी ते असर पा रही है, असीं उस बारे दवांगे तुहानूं सटीक ते सही जानकारी। तुहाडा अपना हक सच दी आवाज़ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੈਲਕਮ ਬੈਕ ਔਨ ਪ੍ਰੋਗਰਾਮ। ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ ਇਉਂ ਜਾਪਦਾ ਕਿ ਭਾਰਤੀ ਫੌਜ ਅਤੇ ਸੂਬਿਆਂ ਦੀ ਪੁਲਿਸ ਸਿਆਸੀ ਪਾਰਟੀਆਂ ਦੇ ਪ੍ਰਾਈਵੇਟ ਨੌਕਰ ਬਣਾ ਦਿੱਤੇ ਗਏ ਹਨ। ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਇੱਕ ਪ੍ਰਾਈਵੇਟ ਸਮਾਗਮ ਵਿੱਚ ਇੱਕ ਫੌਜੀ ਅਫਸਰ ਯੂਨੀਫਾਰਮ ਨਾਲ ਸ਼ਾਮਲ ਹੋਏ। ਸੋ ਦੂਸਰੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੋਗੇ ਵਿੱਚ ਕੀਤੀ ਗਈ ਇੱਕ ਰੈਲੀ ਨੂੰ ਚੀਫ ਸੈਕਟਰੀ ਅਤੇ ਪੁਲਿਸ ਦੇ DGP ਵੱਲੋਂ ਸੰਬੋਧਨ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹਾਂਗੇ? ਦੇਖੋ, ਜਦੋਂ ਕਿਸੇ ਸਿਸਟਮ ਦਾ ਜਵਾਲ ਆਉਂਦਾ ਹੈ ਜਾਂ ਉਸ ਦਾ ਪਤਨ ਹੁੰਦਾ ਹੈ ਤੇ ਉਸ ਦੀਆਂ ਸਾਰੀਆਂ ਇੰਸਟੀਟਿਊਸ਼ਨਸ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਉਹ ਐਰੋਡ ਹੋਣੀ ਸ਼ੁਰੂ ਹੁੰਦੀ ਹੈ। ਉਹ ਇੱਕ ਇੱਕ ਕਰਕੇ ਜਿਹੜੀ ਹੈ ਉਹ ਖਤਮ ਹੋਣੀ ਸ਼ੁਰੂ ਹੁੰਦੀ ਹੈ। ਹੁਣ ਕਿਸੇ ਵੀ ਸਿਸਟਮ 'ਚ ਜਦੋਂ ਅਸੀਂ ਦੇਖਦੇ ਹਾਂ, ਮੀਡੀਆ ਜਦੋਂ ਸੋ ਕਾਲਡ ਫੋਰਥ ਪਿਲਰ ਕਿਹਾ ਜਾਂਦਾ, ਅੱਜ ਅਸੀਂ ਹੁਣ ਇਹ ਗੱਲ ਹੀ ਮੁੱਕ ਗਈ ਕਿ ਭਾਈ ਇਸ ਬੰਦੇ ਨੇ, ਮੋਦੀ ਨੇ 2014 'ਚ ਪ੍ਰਾਈਮ ਮਿਨਿਸਟਰ ਬਣਿਆ ਔਰ 12 ਸਾਲ ਹੋ ਗਏ ਨੇ, ਅੱਜ ਤੱਕ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਭਾਈ ਈਵਨ ਟਰੰਪ ਵਰਗਾ ਬੰਦਾ ਵੀ ਜਿਹੜਾ ਕਿ ਟਰੂਥ ਸੋਸ਼ਲ ਦੇ ਰਾਹੀਂ ਪ੍ਰੈਜ਼ੀਡੈਂਸੀ ਚਲਾਉਂਦਾ ਆਪਣਾ, ਉਹਦੇ 'ਤੇ ਕਮੈਂਟ ਕਰਕੇ, ਲੇਕਿਨ ਜਹਾਜ਼ ਚੜ੍ਹਦੇ ਆ ਉਤਰਦੇ ਆ ਐਵਰੀਡੇ ਵਾਈਟ ਹਾਊਸ ਸਪੋਕਸਪਰਸਨ ਡਾਇਰੈਕਟਲੀ, ਭਾਵੇਂ ਕਿਸੇ ਨੂੰ ਉਹਦੇ ਗੋਡੇ ਲੱਗੇ ਗਿੱਟੇ ਲੱਗੇ, ਪਰ ਉਹ ਲੋਕਾਂ ਨੂੰ ਫੇਸ ਕਰਦਾ। ਜੁਡੀਸ਼ਰੀ, ਹੁਣ ਜੁਡੀਸ਼ਰੀ ਦਾ ਕੰਮ ਕਾਨੂੰਨ ਬਣਾਉਣਾ ਨਹੀਂ ਹੁੰਦਾ, ਕਾਨੂੰਨ ਪਾਰਲੀਮੈਂਟ ਬਣਾਉਂਦੀ ਹੈ। ਪਰ ਜੁਡੀਸ਼ਰੀ ਜਦੋਂ ਉਹਦੇ ਸਾਹਮਣੇ ਕੋਈ ਕੇਸ ਆਉਂਦਾ, ਇਹ ਡਿਸਾਈਡ ਕਰਦੀ ਹੈ ਕਿ ਵੀ ਇਹ ਐਜ਼ ਪਰ ਕਨਸਟੀਟਿਊਸ਼ਨ ਹੈ ਕਿ ਨਹੀਂ। ਔਰ ਇਹਨਾਂ ਹਾਲਾਤਾਂ 'ਚ ਇਹ ਵੀ ਨਹੀਂ ਵੀ ਜ਼ਰੂਰੀ ਕੋਈ ਕੇਸ ਹੀ ਸਾਹਮਣੇ ਆਇਆ ਜਿਹੜਾ ਲਫ਼ਜ਼ ਸੂ ਮੋਟੋ ਕਿਹਾ ਜਾਂਦਾ ਹੈ। ਸੂ ਮੋਟੋ ਹੁੰਦਾ ਕਿ ਜੁਡੀਸ਼ਰੀ ਆਪਣੇ ਆਪ ਇਸ ਗੱਲ ਦਾ ਨੋਟਿਸ ਲੈਂਦੀ ਹੈ ਵੀ ਇਹ ਧੱਕਾ ਕਿਵੇਂ ਹੋ ਰਿਹਾ। ਹੁਣ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਨਵੰਬਰ 84 'ਚ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਨਵੰਬਰ 1 ਤੋਂ ਲੈ ਕੇ 4-5 ਤੱਕ ਉੱਥੇ ਹੀ ਸੁਪਰੀਮ ਕੋਰਟ ਹੈ, ਉੱਥੇ ਹੀ ਬਾਕੀ ਅਦਾਲਤਾਂ ਨੇ ਜਿਨ੍ਹਾਂ 15-16 ਸੂਬਿਆਂ 'ਚ ਉਹਨਾਂ ਦੇ ਹਾਈ ਕੋਰਟ ਨੇ। ਕਿਸੇ ਨੇ ਸੂ ਮੋਟੋ ਨੋਟਿਸ ਲਿਆ ਕਿ ਭਾਈ ਫੌਜ ਕਿਉਂ ਨਹੀਂ ਸੱਦੀ ਜਾ ਰਹੀ, ਪੁਲਿਸ ਕਿਉਂ ਸਾਈਡ ਕਰ ਰਹੀ ਹੈ ਕਿਲਰਸ ਦੇ ਨਾਲ। 40 ਸਾਲ ਬੀਤਣ ਬਾਅਦ ਵੀ ਜਦੋਂ ਉਹਨਾਂ ਅਦਾਲਤਾਂ ਦੇ ਸਾਹਮਣੇ ਵੀ ਜਾਂਦਾ ਹੈ ਕਿ ਜੀ ਲੈਕ ਆਫ ਐਵੀਡੈਂਸ, ਔਰ ਉਹਨੂੰ ਥਰੋ ਆਊਟ ਕਰਤਾ ਜਾਂਦਾ। ਹੁਣ ਉਹ ਅਸਾਮ ਦਾ ਚੀਫ ਮਿਨਿਸਟਰ ਸਵੇਰ ਤੋਂ ਸ਼ਾਮ ਤੱਕ ਜ਼ਹਿਰ ਉਗਲਦਾ ਹੈ ਉਹ ਮੁਸਲਮਾਨਾਂ ਦੇ ਖਿਲਾਫ। ਆਪਣੀ ਪਿੱਛੇ ਜੇ ਇੱਕ ਸਟੇਟਮੈਂਟ 'ਚ ਉਹਨੇ ਕਿਹਾ ਕਿ ਜੀ ਜੇ ਤੁਸੀਂ ਰਿਕਸ਼ੇ 'ਤੇ ਜਾਂਦੇ ਹੋ ਜਾਂ ਕੋਈ ਕਰਦੇ ਹੋ ਤੇ ਮੁਸਲਮਾਨ ਜਿਹੜਾ ਹੈ ਉਹ ਜੇ ਤੁਹਾਡੇ ਤੋਂ 10 ਰੁਪਏ ਮੰਗੇ ਉਹਨੂੰ 5 ਦਿਓ, ਉਹਨੂੰ ਕਹੋ ਜੀ ਨਹੀਂ ਤੈਨੂੰ ਅਸੀਂ 5 ਹੀ ਦੇਣੇ ਨੇ। ਹੁਣ ਇਸ ਕਿਸਮ ਦੀਆਂ ਸਟੇਟਮੈਂਟਾਂ ਔਰ
ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਸਾਹਮਣੇ ਕੀਤੀ ਜਾਂਦੀ ਹੈ ਕਿ ਭਾਈ ਆ ਇਲੈਕਟਿਡ ਬੰਦਾ ਜਿਹਨੇ ਕਨਸਟੀਟਿਊਸ਼ਨ ਤੇ ਸਹੁੰ ਖਾਧੀ ਹੈ, ਇੰਨਾ ਨਫ਼ਰਤ ਭਰੀਆਂ ਉਹ ਗੱਲਾਂ ਕਰ ਰਿਹਾ ਔਰ ਸੁਪਰੀਮ ਕੋਰਟ ਉਹਨੂੰ ਝਾੜ ਪਾ ਰਿਹਾ ਕਿ ਜੀ ਤੁਸੀਂ ਸਾਡਾ ਐਵੇਂ ਵਕਤ ਜ਼ਾਇਆ ਕਰ ਰਹੇ ਹੋ, ਤੁਸੀਂ ਅਸਾਮ ਹਾਈ ਕੋਰਟ 'ਚ ਜਾਓ, ਪਹਿਲਾਂ ਉਹਨਾਂ ਦੇ ਨਾਲ ਗੱਲ ਕਰੋ, ਫਿਰ ਦੇਖਾਂਗੇ ਕੀ ਕਰਨਾ। ਉਹ ਹਾਈ ਕੋਰਟ ਆ ਜਿਨ੍ਹਾਂ ਦੇ ਬੰਦੇ ਬੈਠੇ ਹੋਏ ਨੇ, ਚੁੱਕ ਕੇ ਪਟੀਸ਼ਨ ਬਾਹਰ ਮਾਰਦੇ ਨੇ। ਸੋ ਜੁਡੀਸ਼ਰੀ ਦਾ ਹਾਲ ਇਹ ਹੈ। ਅੱਛਾ, ਫੌਜ ਹੁਣ ਜੇ ਲੈਫਟੀਨੈਂਟ ਜਨਰਲ ਸਿਨਹਾ ਨੇ, ਜਿਹੜਾ ਵੈਸਟਰਨ ਕਮਾਂਡ ਦਾ ਜਨਰਲ ਸੀ, ਇੰਦਰਾ ਗਾਂਧੀ ਨੂੰ ਟੈਂਕ ਦੇਣ ਤੋਂ ਨਾ ਕਰ ਦਿੱਤੀ ਸੀ ਕਿ ਭਾਈ ਜਿਹੜੀ ਇਹ ਟੈਂਕ ਭੇਜਣੇ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਉਹਨੇ ਕਿਹਾ ਵੀ ਜਿਹੜੀ ਫੌਜ ਹੈ ਇਹ ਦੁਸ਼ਮਣ ਦੇ ਨਾਲ ਲੜਨ ਦੇ ਲਈ, ਡਿਫੈਂਡ ਕਰਨ ਦੇ ਲਈ, ਆਪਣੇ ਸਿਟੀਜ਼ਨਸ ਨੂੰ ਮਾਰਨ ਲਈ ਨਹੀਂ। ਉਹਨੂੰ ਸੁਪਰਸੀਡ ਕਰਕੇ ਜਨਰਲ ਵੈਦਿਆ ਨੂੰ ਜਨਰਲ ਬਣਾਇਆ ਗਿਆ। ਉਹਨੇ ਫਿਰ ਜੋ ਕੜੀ ਘੋੜੀ, ਭਾਵੇਂ ਬਾਅਦ 'ਚ ਉਸ ਦੀ ਸਜ਼ਾ ਵੀ ਪਾਈ, ਜਾਨ ਗਵਾਉਣੀ ਪਈ ਉਹਨੂੰ, ਲੇਕਿਨ ਇਸ ਨੇ ਦੱਸ ਦਿੱਤਾ ਸੀ ਕਿ ਫੌਜ ਦੇ ਵਿੱਚ ਇੰਦਰਾ ਗਾਂਧੀ ਦਾ ਉਸ ਪੀਰੀਅਡ ਤੋਂ ਹੀ ਉਸ ਕਿਸਮ ਦੇ ਲੋਕ ਜਿਹੜੇ ਨੇ ਉਹ ਸ਼ਾਮਲ ਹੋ ਗਏ ਸੀ ਜਿਹੜੇ ਹਕੂਮਤ ਦੀ ਬਿਡਿੰਗ ਦੇ ਉੱਤੇ ਕੁਝ ਵੀ ਕਰਨ ਨੂੰ ਤਿਆਰ ਸੀ। ਹੁਣ ਉਹੀ ਹਾਲਤ ਅਸੀਂ ਦੇਖਦੇ ਹਾਂ ਕਿ ਵੀ ਜਨਰਲ ਰਾਵਤ, ਜਿਹਦਾ ਮੁੜ ਕੇ ਪਤਾ ਹੀ ਨਹੀਂ ਲੱਗਾ ਕੀ ਹੋਇਆ, ਐਕਸੀਡੈਂਟ 'ਚ ਗਿਆ, ਲੱਗਦਾ ਸੀ ਕਿ ਭਾਈ ਹੁਣ ਜਨਰਲ ਨਰਵਾਣੇ, ਜਿਹਦੀ ਕਿਤਾਬ ਹੀ ਨਹੀਂ ਪਬਲਿਸ਼ ਹੋਣ ਦਿੱਤੀ ਡਿਫੈਂਸ ਮਿਨਿਸਟਰੀ ਨੇ ਕਿ ਜੀ ਪਰ ਉਹਦੇ ਐਕਸੈਪਟ ਬਾਹਰ ਆ ਗਏ। ਉਹਨੇ ਦੱਸਿਆ ਕਿ ਇਹਨਾਂ ਨੇ ਕੀ ਕਰਤੂਤ ਕੀਤੀ, ਚਾਈਨੀਜ਼ ਟੈਂਕ ਆ ਰਹੇ ਨੇ, ਉਹ ਕਮਾਂਡ ਤੋਂ ਪੁੱਛ ਰਿਹਾ ਕਿ ਵੀ ਦੱਸੋ ਕੀ ਕਰੀਏ। ਡਿਫੈਂਸ ਮਿਨਿਸਟਰ ਤੋਂ, ਫੋਰਨ ਮਿਨਿਸਟਰ ਤੋਂ ਦੂਜੇ 2 ਘੰਟੇ ਉਹਨੂੰ ਰਿਸਪੌਂਡ ਨੇ, ਫਿਰ ਕਹਿੰਦੇ ਜੋ ਉਚਿਤ ਹੋ ਉਹ ਕਰੋ। ਔਰ ਚੀਨੀਆਂ ਨੇ ਫਿਰ ਕਿਵੇਂ ਇਹਨਾਂ ਨੂੰ ਕੁੱਟਿਆ ਔਰ ਕਿਵੇਂ ਲੈਂਡ ਸਾਂਭੀ ਹੋਈ ਹੈ ਉਹ ਸਾਹਮਣੇ। ਹੁਣ ਹਾਲਾਤ ਇਹ ਨੇ ਕਿ ਵੀ ਫੌਜ ਦਾ ਪੂਰਾ ਇਹਨਾਂ ਨੇ ਹਿੰਦੂਕਰਨ ਤਾਂ ਕਰ ਦਿੱਤਾ ਹੋਇਆ। ਈਵਨ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਜਿਹੜੀ ਸੋ ਕਾਲਡ ਉਹਨਾਂ ਦੀ ਮਿਲਟਰੀ ਕੈਂਟੀਨਸ ਦੇ ਵਿੱਚ ਸਪਲਾਈ ਵਗੈਰਾ, ਉਹ ਰਾਮਦੇਵ ਦੀ ਉਹ ਜਾਲੀ ਜਿਹੀਆਂ ਦਵਾਈਆਂ ਜਾਂ ਉਹਨਾਂ ਦੇ ਹਿੰਦੂਤਵੀਆਂ ਦੇ ਵਪਾਰਾਂ ਨੂੰ ਵੀ ਪ੍ਰਮੋਟ ਕੀਤਾ। ਹੁਣ 2 ਖਬਰਾਂ ਜਿਹੜੇ ਮੇਰੇ ਸਾਹਮਣੇ ਨਜ਼ਰਾਂ 'ਚੋਂ ਗੁਜ਼ਰੀਆਂ, ਇੱਕ ਫਰੋਡੀਆ ਸਾਊਥ ਦਾ ਜੱਗੀ ਵਾਸਦੇਵ ਹੈ, ਈਸ਼ਾ ਫਾਊਂਡੇਸ਼ਨ ਉਹਨੇ ਬਣਾਈ ਹੋਈ ਹੈ, ਵਾਈਫ ਦਾ ਇਹਨੇ ਮਰਡਰ ਕੀਤਾ ਹੋਇਆ, ਔਰ ਲੇਕਿਨ ਸ਼ਿਵਾ ਭਗਤ ਔਰ ਦੂਜੇ ਤੀਜੇ MIT ਦਾ ਪੜ੍ਹਿਆ ਤੇ ਬਾਹਰਲਿਆਂ ਨੂੰ ਸਬਕ ਤੇ ਇਹ ਉਹ ਪੂਰਾ ਹਿੰਦੂਤਵਾ ਦਾ, ਕਿਉਂਕਿ ਸਾਊਥ ਦੇ ਵਿੱਚ ਇਹਨਾਂ ਨੂੰ ਲੱਗਦਾ ਵੀ ਤਮਿਲਨਾਡੂ, ਆਂਧਰਾ, ਕਰਨਾਟਕਾ, ਕੇਰਲਾ, ਉਹਨਾਂ ਨੇ ਇਹਨਾਂ ਦੇ ਹਿੰਦੂਤਵਾ ਦੇ ਰੱਥ ਨੂੰ ਰੋਕਿਆ ਹੋਇਆ ਤਮਿਲਨਾਡੂ ਦੇ ਨੂੰ। ਸੋ ਇਹ ਇਸ ਕਿਸਮ ਦੇ ਲੋਕਾਂ ਨੂੰ ਪ੍ਰਮੋਟ ਕਰਦੇ ਨੇ, ਜਿਵੇਂ ਇੱਧਰ ਕੋਈ ਮੁਰਾਰੀ ਬਾਪੂ ਤੇ ਕੋਈ ਆਸਾ ਰਾਮ ਤੇ ਕੋਈ ਸੌਦਾ ਸਾਹ ਤੇ ਇਹ ਉਹ ਇਸ ਕਿਸਮ ਦਾ ਹੀ ਫਰੋਡੀਆ ਮਰਡਰਰ ਔਰ ਰੇਪਿਸਟ ਕਿਸਮ ਦਾ ਬੰਦਾ, ਜਿਹਦੇ ਅੰਦਰ ਆਸ਼ਰਮ ਦੇ ਕੀ ਹੁੰਦਾ ਉਹ ਕਦੇ ਬਾਹਰ ਨਹੀਂ ਆਉਂਦਾ। ਜੇ ਕਿਸੇ ਪੱਤਰਕਾਰਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਇਲੈਂਟ ਕਰ ਦਿੱਤੇ ਗਏ। ਹੁਣ ਜੱਗੀ ਵਾਸੁਦੇਵਾ ਨੇ ਈਸ਼ਾ ਫਾਊਂਡੇਸ਼ਨ ਦੇ ਨਾਂ ਥੱਲੇ ਮਹਾਸ਼ਿਵਰਾਤਰੀ, ਇਹ ਆਪਣੇ ਆਪ ਨੂੰ ਸ਼ਿਵ ਦਾ ਭਗਤ ਕਹਿੰਦਾ, ਬਹੁਤ ਝੂਠੀਆਂ, ਅੰਗਰੇਜ਼ੀ ਚੰਗੀ ਬੋਲਦਾ ਹੈ ਤੇ ਬੜੀਆਂ ਕਹਾਣੀਆਂ ਇੱਧਰਲੀਆਂ ਉੱਧਰਲੀਆਂ ਸੁਣਾ ਰਿਹਾ ਹੁੰਦਾ। ਪਿਛਲੇ ਦਿਨਾਂ 'ਚ ਮਹਾਸ਼ਿਵਰਾਤਰੀ ਨੂੰ ਸਾਹਮਣੇ ਰੱਖ ਕੇ ਉਸ ਨੇ ਭਵਯ ਭਾਰਤ ਭੂਸ਼ਣ ਅਵਾਰਡਸ ਇਹ ਰੱਖ ਲਏ ਕਿ ਜੀ, ਔਰ ਕਿਉਂਕਿ ਇਹ ਸਾਰੇ ਹੀ BJP RSS ਦੀਆਂ ਬਿਡਿੰਗ ਤੇ ਕੰਮ ਕਰਦੇ ਨੇ, ਰਾਜਨਾਥ ਸਿੰਘ ਨੂੰ ਜਿਹੜਾ ਉੱਥੇ ਉਹਦੇ 'ਚ ਸੱਦ ਲਿਆ। ਹੁਣ ਇਹਨਾਂ ਨੂੰ ਇੰਨੀ ਕੁ ਤਕਲੀਫ ਹੈ ਕਿ ਵੀ ਇਹ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ 'ਚ ਇੰਨੀਆਂ ਕੁ ਜੁੱਤੀਆਂ ਪਈਆਂ ਨੇ, ਇੰਨੀ ਬੁਰੀ ਤਰ੍ਹਾਂ ਸ਼ਿਕਸਤ ਹੋਈ ਹੈ, ਇਹ ਬਾਰ-ਬਾਰ ਉਹਨੂੰ ਐਜ਼ ਏ ਵਿਕਟਰੀ ਪ੍ਰੈਜ਼ੈਂਟ ਕਰਨਾ ਚਾਹੁੰਦੇ ਨੇ। ਔਰ ਇਹ ਜਿਹੜੀ ਇਸ ਜੱਗੀ ਵਾਸੁਦੇਵਾ ਦੀ ਸੰਸਥਾ ਹੈ, ਇਸ ਨੇ ਕਿਹਾ ਕਿ ਜੀ ਅਸੀਂ ਜਿਹੜੀ ਹੈ ਇੰਡੀਅਨ ਆਰਮਡ ਫੋਰਸਿਸ ਨੇ ਜਿਹੜਾ ਆਪਰੇਸ਼ਨ ਸੰਦੂਰ ਦੇ ਵਿੱਚ ਬਹਾਦਰੀ ਵਾਲਾ ਰੋਲ ਅਦਾ ਕੀਤਾ, ਪਾਕਿਸਤਾਨ ਨੂੰ ਸਬਕ ਸਿਖਾਇਆ, ਅਸੀਂ ਉਹਨਾਂ ਦੀਆਂ ਤਿੰਨੋਂ ਹੀ ਜਿਹੜੀਆਂ ਮੇਜਰ ਆਪਰੇਸ਼ਨਲ ਕਮਾਂਡਸ ਨੇ, ਵੈਸਟਰਨ ਏਅਰ ਕਮਾਂਡ, ਇੰਡੀਅਨ ਆਰਮੀ ਸਾਊਦਰਨ ਕਮਾਂਡ ਤੇ ਇੰਡੀਅਨ ਨੇਵੀਜ਼ ਵੈਸਟਰਨ ਨੇਵਲ ਕਮਾਂਡ, ਉਹਨਾਂ ਨੂੰ ਅਸੀਂ ਅਵਾਰਡ ਦੇਣਾ ਚਾਹੁੰਦੇ ਹਾਂ, ਰੈਕਗਨੀਸ਼ਨ ਆਫ ਵਾਟ ਦਾ ਡਿਫੈਂਸ ਮਿਨਿਸਟਰ ਡਿਸਕ੍ਰਾਈਬਡ ਐਜ਼ ਰਿਮਾਰਕੇਬਲ ਸਕਸੈਸ ਆਫ ਦਾ ਆਪਰੇਸ਼ਨ। ਹੁਣ ਫੰਕਸ਼ਨ ਪ੍ਰਾਈਵੇਟ ਹੈ, ਇੱਕ ਕ੍ਰਿਮੀਨਲ ਕਿਸਮ ਦਾ ਬੰਦਾ ਕਰ ਰਿਹਾ, ਡਿਫੈਂਸ ਮਿਨਿਸਟਰ ਉੱਥੇ ਆਇਆ ਹੈ, ਔਰ ਇਹ ਜਿਹੜੇ ਇਹਨਾਂ ਤਿੰਨੋਂ ਹੀ ਫੋਰਸਿਸ ਦੇ ਸੀਨੀਅਰ ਆਫੀਸਰਸ ਔਰ ਦੂਸਰੇ ਜਿਹੜੇ ਨੇ ਉਹ ਯੂਨੀਫਾਰਮ ਦੇ ਵਿੱਚ ਉੱਥੇ ਪਹੁੰਚ ਜਾਂਦੇ ਨੇ। ਉਹਨਾਂ 'ਚ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਹੈ ਇੰਡੀਅਨ ਏਅਰ ਫੋਰਸ ਦਾ, ਲੈਫਟੀਨੈਂਟ ਜਨਰਲ AVS ਰਾਠੀ ਹੈ ਇੰਡੀਅਨ ਆਰਮੀ ਦਾ, ਤੇ ਵਾਈਸ ਐਡਮਿਰਲ RV ਗੋਖਲੇ ਹੈ ਇੰਡੀਅਨ ਨੇਵੀ ਦਾ। ਉਹ ਆਪਣੀਆਂ ਯੂਨੀਫਾਰਮਸ ਦੇ ਵਿੱਚ ਉੱਥੇ ਪਹੁੰਚਦੇ ਨੇ ਔਰ ਉਸ ਨੂੰ ਜਿਹੜਾ ਹੈ ਲਾਰਡ ਸ਼ਿਵਾ ਔਰ ਉਹਦੀ ਜਿਹੜੀ ਆ ਉਹ ਸਤੁਤੀ ਕੀਤੀ ਜਾਂਦੀ ਹੈ। ਉਹ ਔਰ ਉਹਦੇ ਜੋ ਕਹਿੰਦੇ ਨੇ ਜਸਟ ਐਜ਼ ਲਾਰਡ ਸ਼ਿਵਾ
embodies both protection and destruction, ਇਹ ਰਾਜਨਾਥ ਸਿੰਘ ਕਹਿ ਰਿਹਾ ਹੈ। Our armed forces today carry within themselves both fearlessness ਵੀ ਅਸੀਂ ਹੁਣ ਤਾਂ ਉਹ ਸ਼ਿਵਾ ਦੇ ਨਾਂ ਦੇ ਉੱਤੇ ਉਹ ਕਿਹੜੀ ਜਿਹਦੇ 'ਚੋਂ ਸਿੱਖ ਫੌਜ ਵਾਲਿਆਂ ਦਾ ਮੂੰਹ ਜਿਹਾ ਵੀ ਕਾਲਾ ਕੀਤਾ ਹੋਇਆ ਤੇ ਉਹ ਕੀ ਉਹਨਾਂ ਨੇ ਰਿਕਰੂਟ ਕਰਕੇ ਉਹਨੂੰ ਗਰੁੜ ਕੇ ਕੀ ਉਸ ਦਾ ਨਾਂ ਰੱਖਿਆ। ਹੁਣ ਇਹ ਜਿਹੜਾ ਇਸ ਤੋਂ ਬਾਅਦ ਇਹਦਾ ਜਿਹੜਾ ਕ੍ਰਿਟਿਸਿਜ਼ਮ ਹੈ ਕਿ ਬਈ ਤੁਸੀਂ ਫੌਜ ਨੂੰ ਤਾਂ ਹੁਣ ਪ੍ਰਾਈਵੇਟ ਬਾਂਦਰ ਬਣਾਤਾ ਹੈ। ਇਸ ਦਾ ਕ੍ਰਿਟਿਸਿਜ਼ਮ ਈਵਨ ਇਹ ਵੀ ਕਰਨ ਵਾਲੇ ਦੋਨੋਂ ਸਿੱਖ ਹੀ ਹੋਣਗੇ। ਮੇਜਰ ਜਨਰਲ BS ਧਨੋਆ ਨੇ ਇਹ ਕਿਹਾ ਕਿ ਵੀ ਇਹ ਜੇ ਉਹਨੇ ਪ੍ਰਾਈਵੇਟ ਫੰਕਸ਼ਨ ਤੇ ਜਾਣਾ ਸੀ ਤੇ ਨਾਟ ਇਨ ਦਾ ਆਰਮੀ ਯੂਨੀਫਾਰਮ, ਇਹ ਉਹਦੀ ਬੇਇੱਜ਼ਤੀ ਹੈ। ਦੇ ਸ਼ੁਡਨਟ ਬੀ ਡੂਇੰਗ ਦੈਟ ਇਨ ਯੂਨੀਫਾਰਮ। ਇਸੇ ਤਰ੍ਹਾਂ ਲੈਫਟੀਨੈਂਟ ਜਨਰਲ DS ਹੁੱਡ ਹੈ, ਉਹਨਾਂ ਨੇ ਕਿਹਾ ਕਿ ਵੀ ਠੀਕ ਹੈ ਪ੍ਰਾਈਵੇਟ ਇਵੈਂਟ 'ਚ ਉਹ ਜਾ ਸਕਦੇ ਨੇ, but in my view political leaders must ensure that uniformed personnel are not invited to functions in which questions can be raised on their conduct or professionalism। ਹੁਣ ਇਹ ਤਾਂ ਫੌਜ ਦੇ ਬਾਂਦਰ ਉੱਥੇ ਗਏ। ਹੁਣ ਪੰਜਾਬ ਦਾ ਹਾਲ ਦੇਖ ਲਓ ਕਿ ਇਹਨਾਂ ਨੇ ਅੱਜ ਕੱਲ੍ਹ ਉਹ ਡਰਾਮੇਬਾਜ਼ੀ ਕੇਜਰੀਵਾਲ ਐਂਡ ਕੰਪਨੀ ਨੇ ਸ਼ੁਰੂ ਕੀਤੀ ਹੋਈ ਹੈ ਕਿ ਜੀ ਅਸੀਂ ਨਸ਼ਾ ਵਿਰੋਧੀ ਅਭਿਆਨ ਔਰ ਅਸੀਂ ਸਭ ਮੁਕਾ ਦਿਆਂਗੇ। ਔਰ ਮੋਗੇ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣੀ ਰੈਲੀ ਕੀਤੀ ਔਰ ਉਸ ਰੈਲੀ ਨੂੰ ਪੰਜਾਬ ਦਾ DGP ਡਾਇਰੈਕਟਰ ਜਨਰਲ ਪੁਲਿਸ ਵੀ ਐਡਰੈਸ ਕਰ ਰਿਹਾ ਤੇ ਪੰਜਾਬ ਦਾ ਚੀਫ ਸੈਕਟਰੀ ਵੀ। ਯਾਨੀ ਕੋਈ ਸਿਵਲ ਐਡਮਿਨਿਸਟ੍ਰੇਸ਼ਨ ਔਰ ਪ੍ਰਾਈਵੇਟ ਪੋਲੀਟੀਕਲ ਪਾਰਟੀਆਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਔਰ ਇਸ ਦੇ ਉੱਤੇ ਜਿਹੜਾ ਇਹ ਕਾਫੀ ਇਸ 'ਤੇ ਰੌਲਾ ਪਿਆ, ਉਹਨਾਂ ਨੇ ਈਵਨ ਆਪੋਜੀਸ਼ਨ ਨੇ ਵੀ ਔਰ ਉਹਨਾਂ ਨੇ ਵੀ ਇਸ ਦੇ ਉੱਤੇ ਕਿਹਾ ਕਿ ਭਾਈ ਇਹ ਕਦੋਂ ਤੋਂ ਹੋ ਗਿਆ ਕਿ ਵੀ ਜਿਹੜੇ ਚੀਫ ਸੈਕਟਰੀ ਔਰ ਪੁਲਿਸ ਮੁਖੀ ਹੈ ਉਹ ਹੁਣ ਆਮ ਆਦਮੀ ਪਾਰਟੀ ਔਰ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨੇ ਉਹਦੇ 'ਚ ਜਾਣਗੇ। ਇਸ ਦੇ ਉੱਤੇ ਸੁਨੀਲ ਜਾਖੜ ਨੇ ਵੀ ਜਿਹੜਾ ਉਹ ਟਵੀਟ ਕੀਤਾ। ਉਹ ਕਿਹਾ ਵਾਚਿੰਗ ਦਾ ਚੀਫ ਸੈਕਟਰੀ ਐਂਡ DGP ਐਟ ਆਮ ਆਦਮੀ ਪਾਰਟੀਜ਼ ਰੈਲੀ ਟੁਡੇ one wonders if India's steel frame bureaucrats are now bending to political whims. Isn't this a flagrant breach of all India service rules? ਜਾਖੜ ਸਾਹਿਬ ਪਹਿਲਾਂ ਆਪਣਾ ਦੇਖੋ, ਤੁਹਾਡੇ ਤਾਂ ਫੌਜ ਦਾ ਵੀ ਬਾਂਦਰ ਬਣਾ ਕੇ ਐਡਮਿਰਲ ਤੇ ਵਾਈਸ ਮਾਰਸ਼ਲ ਔਰ ਨੇਵਲ ਨੂੰ ਤੁਸੀਂ ਖੜਾ ਕੀਤਾ ਹੋਇਆ ਉਹਦੇ ਈਸ਼ਾ ਦੇ ਜਾ ਕੇ। ਜੇ ਉਹ ਇਹ ਕਰ ਸਕਦੇ ਨੇ ਤਾਂ ਪੁਲਿਸ ਔਰ ਚੀਫ ਸੈਕਟਰੀ ਕੀ ਚੀਜ਼ ਹੈ। ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕੋਈ ਵੀ ਕਿਸ ਲੈਵਲ ਦੇ ਉੱਤੇ ਸਬਸਰਵੀਐਂਸ ਇਹਨਾਂ ਨੇ ਕ੍ਰੀਏਟ ਕੀਤੀ ਹੈ। ਹਾਲਾਂਕਿ ਇਹ ਜਦੋਂ ਇੰਸਟੀਟਿਊਸ਼ਨ ਦੀ ਕ੍ਰੈਡੀਬਿਲਿਟੀ ਟੁੱਟਦੀ ਹੈ, ਇਹਦੇ 'ਚੋਂ ਹੀ ਸਾਡਾ ਵੀ ਕੁਝ ਬਣਨਾ ਹੈ ਕਿ ਭਾਈ ਇਹ ਅਲਟੀਮੇਟਲੀ ਇਨ ਦਾ ਐਂਡ ਆਫ ਦਾ ਡੇ ਇਹ ਸਾਰੀ ਹਿੰਦੂਤਵੀ ਗੇਮ ਹੈ ਔਰ ਇਹਦੇ 'ਚੋਂ ਕੁਝ ਵੀ ਹੋਰ ਜਿਹੜਾ ਪੋਜ਼ਿਟਿਵ ਨਹੀਂ ਨਿਕਲਣਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨ ਆਪਾਂ ਪਰ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸਾਡੇ ਕੋਲ ਘੁਸਕੇ ਜੀ ਵੀ ਔਰ ਟੋਨੀ ਢੀਂਡਸਾ ਜੀ ਵੀ ਔਰ ਫਿਰ ਇਸ ਤਰ੍ਹਾਂ ਨਾਸਰ ਚੌਧਰੀ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਲੈਂਦੇ ਪੰਜਾਬ ਦੇ ਸੇ ਹੱਕ ਅੱਲਾ। ਔਰ ਫਿਰ ਇਸੇ ਤਰ੍ਹਾਂ ਫਿਰ ਸਾਡੇ ਕੋਲੇ ਅਮਰਜੀਤ ਸੈਣੀ ਜੀ ਵੀ ਔਰ ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ मैसेज ने। कहते हैं इंडिया का एक ही इलाज है खालिस्तान, खालिस्तान और खालिस्तान बन के रहेगा। और फिर इसी तरह कहते हैं कि आसमान से आई आवाज़ खालिस्तान, खालिस्तान हर तरफ से आई आवाज़ खालिस्तान, खालिस्तान और खालिस्तान एक हकीकत है और सुन लो। और इस तरह कहते हैं खालिस्तान जिंदाबाद। और फिर इसी तरह कहते हैं सिर्फ UP ही इंडिया बाकी रह जाएगा। और फिर कहते हैं कि हालात बहुत कहते हैं तेज़ी से बदल रहे हैं और अब दुनिया की कोई ताकत खालिस्तान को बनने से नहीं रोक सकती। और याद रखना कि डॉक्टर साहब दुनिया में इंडिया के बाद खालिस्तान का सबसे बड़ा दुश्मन वही है जो पीछे 77 साल से फ़लस्तीन वाम का कहते कातल है रह जाएगा। और फिर इसी तरह कहते हैं कि हर मसले दा हल एक आज़ाद मुल्क खालिस्तान। फिर इस तरह कहते हैं मसले दा कश्मीर दा मसला भी ख़त्म, इसलिए खालिस्तान बहुत ज़रूरी है। और कहते आखिर सिख और कश्मीर क्यों नहीं मिलकर लड़ते इंडियन आर्मी से खालिस्तान और कश्मीर की आज़ादी की खातिर। गिव मी डेथ और गिव मी लिबर्टी, आज़ादी ही कहते हैं जी। ਆਪੋ ਆਪਣੇ ਢੰਗ ਨਾਲ ਲੜ ਰਹੇ ਨੇ, ਟੁਗੈਦਰਨੈਸ ਤੋਂ ਬਿਨਾਂ ਗੱਲ ਬਣਨੀ ਨਹੀਂ। ਤੁਸੀਂ ਠੀਕ ਕਹਿ ਰਹੇ ਹੋ। ਇਹੀ ਮੈਸੇਜ ਕੱਲ ਵੀ ਜਿੱਥੇ
ਬੈਰਿਸਟਰ ਸੁਲਤਾਨ ਮਹਿਮੂਦ ਨੂੰ ਕੰਡੋਲੈਂਸਿਸ ਦਿੱਤੀਆਂ ਜਾ ਰਹੀਆਂ ਸੀ, ਉਹਦੇ 'ਚ ਮੈਂ ਇਹੀ ਮੈਸੇਜ ਦਿੱਤਾ ਸੀ ਜੋ ਤੁਸੀਂ ਕਹਿ ਰਹੇ ਹੋ। जी कहते आपने सही बोला डॉक्टर साहब, पाकिस्तान मेरे कश्मीर के लिए सिर्फ बातें ही करता है। और फिर कहते लोग कहते हैं कि जब कश्मीर का मसला हल हो सकता है फिर पाक फौज की कहते हिम्मत कहते हैं कि ख़त्म हो जाती है। सो बात इंडियन आर्मी के लिए ही कही जाती है। और फिर कहते ने साडे कोल हैगे ने ਮੀਆਂ ਸਰਵਰ ਜੀ, ਇਹ ਵੀ ਕਹਿੰਦੇ ਨੇ ਕਿ ਇੰਡੀਅਨ ਆਕੂਪਾਈਡ ਪੰਜਾਬ ਗੈਟ ਰੈਡੀ ਟੂ ਗੈਟ ਇੰਡੀਪੈਂਡੈਂਸ ਫਰੋਮ ਇੰਡੀਅਨਸ। ਔਰ ਫਿਰ ਖਾਲਿਸਤਾਨ ਫੌਜੀ ਜੀ ਵੀ, ਔਰ ਫਿਰ ਇਸ ਤਰ੍ਹਾਂ ਸਾਡੇ ਕੋਲ ਜਾਕੂਬ ਜੀ ਕਹਿੰਦੇ ਨੇ ਕਿ ਸਰਦਾਰ ਟਰੰਪ ਸਿੱਖ ਕੌਮ ਕੀ रखी की जड़ी शर्त है वो कभी भी नहीं मानेगा और इंडिया को कभी भी नाराज नहीं कर सकता। और मेरे खालिस्तान के दोस्तों कब्दा कहते ने रब की कसम, जो लोग हमारे दुश्मन हैं वही लोग आपके भी दुश्मन हैं। और जतिंदर सिंह जी भी, और इस तरह सब का बहुत बहुत शुक्रिया। इस तरह अपनी व्यूज़ को लेने इजाज़त। व्यूअर्स सारे प्रोग्राम का समय इतने मुकदा, तुसीं अपनी राय ते सुझाव सानू भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सामने होवांगे। तद तक ले मैनू ते अपना सलाह गया दो, देखते रहो TV 84। बुला दो फतेह। वाहिगुरू जी का खालसा, वाहिगुरू जी की फतेह। रब राखा।